देश विदेश ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਮੈਂ ਸਿਮਰ ਅਗਰਵਾਲ ਡੇਲੀ ਬੁਲੇਟਿਨ ਦੇ ਵਿੱਚ ਸਵਾਗਤ ਕਰਦੀ ਹਾਂ। ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ 'ਚ ਕੋਵਿਡ-19 ਟੀਕੇ ਲੱਗਣ ਕਾਰਨ 2 ਹੋਰ ਵਿਅਕਤੀਆਂ ਦੀ ਮੌਤ। ਇੱਕ ਵਿਅਕਤੀ ਦਾ ਟੀਕਾ ਲਗਵਾਉਣ ਤੋਂ 8 ਦਿਨਾਂ ਬਾਅਦ ਹੋਈ ਮੌਤ। ਫੇਫੜਿਆਂ 'ਚ ਜੰਮ ਗਏ ਸੀ ਖੂਨ ਦੇ ਥੱਕੇ। ਪੰਜਾਬ ਸਰਕਾਰ ਨੇ ਧੀਆਂ ਦੇ ਵਿਆਹ ਲਈ ਦਿੱਤੀ ਵੱਡੀ ਰਾਹਤ। ਆਸ਼ੀਰਵਾਦ ਸਕੀਮ ਦਿੱਤੀ ਸਹਾਇਤਾ ਰਾਸ਼ੀ 21,000 ਤੋਂ ਵਧਾ ਕੇ ਕੀਤੀ 51,000। 60,000 ਲਾਭਪਾਤਰੀਆਂ ਨੂੰ ਹੋਵੇਗਾ ਇਸ ਦਾ ਫਾਇਦਾ। ਇਸ ਨਾਲ ਸਰਕਾਰੀ ਖਜ਼ਾਨੇ ਤੇ 180 ਕਰੋੜ ਰੁਪਏ ਦਾ ਪਵੇਗਾ ਬੋਝ। ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤ ਨੂੰ ਬੁਰੀ ਤਰ੍ਹਾਂ ਕੀਤਾ ਪ੍ਰਭਾਵਿਤ। ਇਸ ਦੌਰਾਨ ਬਹੁਤ ਸਾਰੇ ਦੇਸ਼ ਮਦਦ ਲਈ ਆਏ ਅੱਗੇ। ਨਿਊਜ਼ੀਲੈਂਡ ਨੇ ਵੀ ਭਾਰਤ ਨੂੰ ਸਹਾਇਤਾ ਦੇਣ ਦਾ ਦਿੱਤਾ ਭਰੋਸਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ਦੇ ਵਿੱਚ 2 ਹੋਰ ਵਿਅਕਤੀਆਂ ਦੀ ਕੋਵਿਡ-19 ਦਾ ਟੀਕਾ ਲੱਗਣ ਕਾਰਨ ਮੌਤ ਹੋ ਗਈ। ਉਹਨਾਂ ਦੇ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਸਮਾਚਾਰ ਏਜੰਸੀ ਦੇ ਮੁਤਾਬਿਕ 8 ਦਿਨਾਂ ਬਾਅਦ ਟੀਕਾ ਲੱਗਣ ਦੇ 8 ਦਿਨਾਂ ਬਾਅਦ ਵਿਅਕਤੀ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਉਸ ਨੂੰ ਕੋਈ ਵੀ ਬਿਮਾਰੀ ਨਹੀਂ ਸੀ। ਸਥਾਨਕ ਮੀਡੀਆ ਅਨੁਸਾਰ ਇਸ ਪੜਾਅ ਤੇ ਇਹ ਪੁਸ਼ਟੀ ਨਹੀਂ ਹੋ ਸਕੀ ਕਿ 55 ਸਾਲਾ ਬਜ਼ੁਰਗ ਨੂੰ ਟੀਕਾ ਕਿਹੜੇ ਬ੍ਰਾਂਡ ਦਾ ਲਗਾਇਆ ਗਿਆ ਸੀ। ਥੈਰੇਪੈਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਨੇ ਇਸ ਕੇਸ ਦੇ ਜਵਾਬ ਵਿੱਚ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟੀਕਾਕਰਨ ਤੋਂ ਬਾਅਦ ਮੌਤ ਦੇ TGA ਦੀਆਂ ਸਾਰੀਆਂ ਰਿਪੋਰਟਾਂ ਦੀ ਪੜਤਾਲ ਕੀਤੀ ਜਾਂਦੀ ਹੈ। ਦੂਜਾ ਵਿਅਕਤੀ ਜਿਸ ਦੀ ਉਮਰ 71 ਸਾਲ ਸੀ ਅਤੇ ਉਸ ਨੂੰ ਕਥਿਤ ਤੌਰ ਤੇ ਸਿਹਤ ਸੰਬੰਧੀ ਸਮੱਸਿਆਵਾਂ ਸਨ। ਐਸਟਰਾਜੈਨੇਕਾ ਟੀਕਾ ਲੱਗਣ ਤੋਂ ਬਾਅਦ ਸਿਡਨੀ ਵਿੱਚ ਮੌਤ ਹੋ ਗਈ। ਆਪਣੀ ਮੌਤ ਦੇ ਸਮੇਂ ਵਿਅਕਤੀ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਸਨ। NSW ਦੇ ਸਿਹਤ ਅਧਿਕਾਰੀਆਂ ਦੁਆਰਾ ਮਾਹਰਾਂ ਦਾ ਇੱਕ ਪੈਨਲ ਬੁਲਾਇਆ ਗਿਆ ਸੀ ਤਾਂ ਕਿ ਉਹ ਸਥਿਤੀ ਦਾ ਮੁਲਾਂਕਣ ਕਰ ਸਕਣ ਅਤੇ ਇਹ ਨਿਰਧਾਰਤ ਕਰਨ ਕਿ ਮੌਤ ਟੀਕਾਕਰਨ ਨਾਲ ਜੁੜੀ ਸੀ ਜਾਂ ਨਹੀਂ। ਜਾਂਚ ਦੇ ਨਤੀਜੇ TGA ਨੂੰ ਦਿੱਤੇ ਜਾਣਗੇ। TGA ਹਾਲਾਂਕਿ ਪਹਿਲਾਂ ਹੀ ਐਸਟਰਾਜੈਨੇਕਾ ਟੀਕਾ ਅਤੇ ਇੱਕ 48 ਸਾਲਾ NSAW ਔਰਤ ਦੀ ਮੌਤ ਦੇ ਵਿਚਕਾਰ ਇੱਕ ਸੰਭਾਵਿਤ ਸੰਬੰਧ ਨੂੰ ਖਤਮ ਕਰ ਚੁੱਕਿਆ ਹੈ, ਜਿਸ ਦਾ ਟੀਕਾ ਪ੍ਰਾਪਤ ਕਰਨ ਤੋਂ 1 ਦਿਨ ਬਾਅਦ ਖੂਨ ਦੇ ਥੱਕੇ ਬਣਨ ਮਗਰੋਂ ਹਸਪਤਾਲ ਵਿੱਚ ਮੌਤ ਹੋ ਗਈ ਸੀ। ਖੂਨ ਦੇ ਥੱਕੇ ਬਣਨ ਦੇ ਹੋਰ 3 ਕੇਸ, ਜਿਨ੍ਹਾਂ ਵਿੱਚ ਇੱਕ 35 ਸਾਲਾ ਔਰਤ, ਇੱਕ 49 ਸਾਲਾ ਵਿਅਕਤੀ ਤੇ ਇੱਕ 80 ਸਾਲਾ ਵਿਅਕਤੀ ਵੀ ਸ਼ਾਮਿਲ ਨੇ, ਦੀ ਸੰਭਾਵਨਾ ਦੀ ਐਸਟਰਾਜੈਨੇਕਾ ਟੀਕਾ ਨਾਲ ਜੁੜੀ ਹੋਈ ਹੈ। TGA ਨੇ ਕਿਹਾ ਕਿ ਸਾਰੇ 3 ਮਰੀਜ਼ ਮੈਡੀਕਲ ਤੌਰ ਤੇ ਸਥਿਰ ਹਨ। ਉਹਨਾਂ ਨੇ ਇਲਾਜ ਪ੍ਰਤੀ ਚੰਗਾ ਹੁੰਗਾਰਾ ਦਿੱਤਾ ਹੈ ਤੇ ਠੀਕ ਹੋ ਰਹੇ ਨੇ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਨਾਲ ਭਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਦੇ ਚੱਲਦਿਆਂ ਕਈ ਦੇਸ਼ਾਂ ਵੱਲੋਂ ਭਾਰਤ ਦੀ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਨਿਊਜ਼ੀਲੈਂਡ ਨੇ ਵੀ ਭਾਰਤ ਦੀ ਮਦਦ ਦੇ ਲਈ ਹੱਥ ਅੱਗੇ ਵਧਾਇਆ ਹੈ। ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨਿਆ ਮਹੂਤਾ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨੂਆ ਨੇ ਮਹੂਤਾ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, ਅਸੀਂ ਇਸ ਮੁਸ਼ਕਿਲ ਸਮੇਂ ਤੇ ਭਾਰਤ ਨਾਲ ਇਕਜੁੱਟਤਾ ਨਾਲ ਖੜੇ ਹਾਂ। ਅਸੀਂ ਭਾਰਤ ਦੇ ਫਰੰਟ ਲਾਈਨ ਮੈਡੀਕਲ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਾਂ, ਜੋ ਕਿ ਜਾਨਾਂ ਬਚਾਉਣ ਲਈ ਸਖਤ ਮਿਹਨਤ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਭਾਰਤ ਨੂੰ ਸਹਾਇਤਾ ਦੇਣ ਲਈ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਫੈਡਰੇਸ਼ਨ ਨੂੰ $1 ਮਿਲੀਅਨ ਨਿਊਜ਼ੀਲੈਂਡ ਡਾਲਰ ਦਾ ਯੋਗਦਾਨ ਦੇਵੇਗਾ, ਜੋ ਕਿ ਕੋਵਿਡ-19 ਮਾਮਲਿਆਂ ਨਾਲ ਨਜਿੱਠਣ ਵਿੱਚ ਮਦਦ ਕਰਨਗੇ। ਇਹ ਦੱਸ ਦਈਏ ਕਿ ਇੰਟਰਨੈਸ਼ਨਲ ਫੈਡਰੇਸ਼ਨ ਆਫ ਦੀ ਰੈੱਡ ਕਰਾਸ ਆਕਸੀਜਨ ਸਿਲੰਡਰ, ਆਕਸੀਜਨ ਕੇਂਦਰਿਤ ਕਰਨ ਵਾਲਿਆਂ ਅਤੇ ਹੋਰ ਜ਼ਰੂਰੀ ਡਾਕਟਰੀ ਸਪਲਾਈ ਪ੍ਰਦਾਨ ਕਰਨ ਲਈ ਸਥਾਨਕ ਇੰਡੀਅਨ ਰੈੱਡ ਕਰਾਸ ਸੁਸਾਇਟੀ ਨਾਲ ਸਿੱਧੇ ਤੌਰ ਤੇ ਕੰਮ ਕਰ ਰਿਹਾ ਹੈ। ਮਹੂਤਾ ਨੇ ਕਿਹਾ ਕਿ IFRC ਭਾਰਤ ਵਿੱਚ ਇੱਕ ਐਮਰਜੈਂਸੀ ਆਪਰੇਸ਼ਨ ਸ਼ੁਰੂ ਕਰ ਰਿਹਾ ਹੈ, ਜਿਸ ਦੇ ਤਹਿਤ ਇੱਕ ਤੇਜ਼ ਐਂਬੂਲੈਂਸ ਅਤੇ ਖੂਨ ਦੀ ਸੇਵਾ ਮੁਹੱਈਆ ਕਰਵਾ ਕੇ ਅਤੇ ਲੋੜਵੰਦ ਭਾਈਚਾਰਿਆਂ ਨੂੰ ਨਿੱਜੀ ਸੁਰੱਖਿਆ ਉਪਕਰਨਾਂ ਲਈ ਸਫਾਈ ਕਿੱਟਾਂ ਵੰਡ ਕੇ ਸੰਕਟ ਦੇ ਸਮੇਂ ਮਦਦ ਉਪਲਬਧ ਕਰਵਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਇਹ ਭਾਰਤ ਦੇ ਲੋਕਾਂ ਲਈ ਚਿੰਤਾਜਨਕ ਅਤੇ ਚੁਣੌਤੀ ਭਰਿਆ ਸਮਾਂ ਹੈ ਅਤੇ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰਾਂਗੇ। ਉਹਨਾਂ ਨੇ ਅੱਗੇ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗੀ ਅਤੇ ਭਾਰਤ ਸਰਕਾਰ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਰਹੇਗੀ। ਪੰਜਾਬ ਸਰਕਾਰ ਨੇ ਧੀਆਂ ਦੇ ਵਿਆਹ ਲਈ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਆਸ਼ੀਰਵਾਦ ਸਕੀਮ ਦੀ ਰਾਸ਼ੀ 21,000 ਤੋਂ ਵਧਾ ਕੇ 51,000 ਕਰ ਦਿੱਤੀ ਹੈ। ਬੁੱਧਵਾਰ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ। ਇਸ ਦੇ 60,000 ਲਾਭਪਾਤਰੀ ਇਸ ਦਾ ਫਾਇਦਾ ਉਠਾ ਸਕਣਗੇ। ਕਾਂਗਰਸ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਸ਼ੀਰਵਾਦ ਸਕੀਮ ਦੀ ਰਾਸ਼ੀ ਵਿੱਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ। ਕਰੀਬ 4.25 ਵਰ੍ਹਿਆਂ ਮਗਰੋਂ ਪੰਜਾਬ ਨੇ ਆਸ਼ੀਰਵਾਦ ਸਕੀਮ ਦੀ ਵਿੱਤੀ ਰਾਸ਼ੀ ਵਿੱਚ ਵਾਧੇ ਤੇ ਮੋਹਰ ਲਾਈ ਹੈ। ਉਂਝ ਲਾਭਪਾਤਰੀਆਂ ਨੂੰ ਇਸ ਦਾ ਫਾਇਦਾ 2 ਮਹੀਨੇ ਮਗਰੋਂ ਮਿਲਣਾ ਸ਼ੁਰੂ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੁੱਧਵਾਰ ਨੂੰ ਹੋਈ ਵਰਚੁਅਲ ਕੈਬਨਿਟ ਮੀਟਿੰਗ 'ਚ ਇਸ ਯੋਜਨਾ ਅਧੀਨ ਸਾਰੇ ਬਕਾਏ ਨਿਪਟਾਉਣ ਦੀ ਹਦਾਇਤ ਵੀ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੋਜਨਾ ਅਧੀਨ ਇਹ ਤਾਜ਼ਾ ਵਾਧਾ 1 ਜੁਲਾਈ ਤੋਂ ਲਾਗੂ ਹੋਵੇਗਾ।
योजना अधीन लाभ प्राप्त ਕਰਨ ਲਈ ਸਾਰੇ ਸਰੋਤਾਂ ਤੋਂ ਪਰਿਵਾਰ ਦੀ ਸਾਲਾਨਾ ਆਮਦਨ 32,790 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਬਿਨੇਕਾਰ ਨੂੰ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਵਿਆਹ ਦੀ ਤਰੀਕ ਤੋਂ ਪਹਿਲਾਂ ਜਾਂ ਲੜਕੀ ਦੇ ਵਿਆਹ ਦੇ 30 ਦਿਨਾਂ ਬਾਅਦ ਤੈਅ ਪ੍ਰੋਫਾਰਮੇ ਵਿੱਚ ਬਿਨੇ ਪੱਤਰ ਜਮ੍ਹਾਂ ਕਰਵਾਉਣਾ ਹੋਵੇਗਾ। कोरोना महामारी के चलदे जिथे पूरी दुनिया विच सहम का माहौल बनया होया है, उत्थे ही सरकार ने कोरोना नूं देखदिया सख्ती वधा दी गई है, जिस दे चलदिया शाम का करफ्यू वधा के 6 बजे कर दिता गया है, जिसका कि हुण आम जनता वल्लों ते दुकानदारां वल्लों विरोध करना शुरू हो गया है। इस मौके अमृतसर की IDH मार्केट के दुकानदार नवदीप सिंह और अनुज गुप्ता ने दस्सिया कि कोरोना महामारी के चलदे जिथे सूबा सरकार लोगों को कोरोना तो बचाने लई लॉकडाउन विच वाधा कर रही है, जिस दे चलदे हफ्ते के 2 दिन संपूर्ण लॉकडाउन और रोजाना शाम 5 बजे बाजार बंद करने के आदेश के चलदे दुकानदारां दे काम काफ़ी प्रभावित होवेगा, जिस नाल दुकानदारां नूं दुकान ते काम करने वालियां दी तनख्वाहां तक देण विच मुश्किल हो सकती है, जिस दे चलदे सरकार नूं अपने फैसले ते मुड़ तो विचार करदिया कुछ राहत देनी चाहिए है ਅਤੇ ਦੁਕਾਨਦਾਰਾਂ ਅਤੇ ਉੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਭਵਿੱਖ ਅਤੇ ਰੋਜੀ ਰੋਟੀ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਹਰ ਇੱਕ ਇਨਸਾਨ ਆਪਣੀ ਰੋਜੀ ਰੋਟੀ ਕਮਾ ਸਕੇ। मेरा नाम रणदीप सिंह है जी। मेरा कॉस्मेटिक का काम है जी। सूबा सरकार के फैसले कितना वेख रहे हो? देखो जी, जो शनिवार ऐतवार का फैसला सरकार ने किया है वीकेंड लॉकडाउन, मैनू नहीं लगता कि ਇਹਦੇ ਨਾਲ कोई इन्ना वाकई महामारी का असर पेगा। बाकी ਅਸੀਂ ਸਰਕਾਰ ਨੂੰ ਸਪੋਰਟ ਵੀ ਕਰਦੇ ਹਾਂ ਕਿਉਂਕਿ ਸਾਨੂੰ ਨਜ਼ਰ ਵੀ ਆ ਰਿਹਾ ਕਿ ਮਹਾਮਾਰੀ ਬਹੁਤ ਵੱਧ ਚੁੱਕੀ ਹੋਈ ਹੈ। ਅਸੀਂ ਬਸ ਇਹੋ ਚਾਹੁੰਦੇ ਹਾਂ ਕਿ ਵੀ ਸਰਕਾਰ ਜੋ ਵੀ ਕਦਮ ਉਠਾਵੇ ਸੋਚ ਸਮਝ ਕੇ ਉਠਾਏ ਕਿ ਜਿਹਦੇ ਨਾਲ ਕਿਸੇ ਦਾ ਵੀ ਵਪਾਰ ਦਾ ਨੁਕਸਾਨ ਨਾ ਪਹੁੰਚੇ। ਦੇਖੋ ਜੀ, ਤਨਖਾਹਾਂ ਦਾ ਤਾਂ ਇਹ ਹਿਸਾਬ ਹੈ ਜੀ ਕਿ ਵੀ ਕੰਮ ਦਾ ਤਾਂ ਬਹੁਤ ਬੁਰਾ ਹਾਲ ਹੋ ਚੁੱਕਾ ਹੋਇਆ, ਜਿੱਥੇ ਅੱਗੇ ਮਤਲਬ ਸਾਡੇ ਕੋਲ ਕਸਬੇ ਦੀ ਰੌਣਕ ਲੱਗੀ ਹੁੰਦੀ ਸੀ, ਅੱਜ ਉਹ ਰੌਣਕ ਕਸਬੇ ਦੀ ਖਤਮ ਹੋ ਚੁੱਕੀ ਹੈ। देखो जी, शनिवार ऐतवार सारा बाहरों व्यापारी आना बंद हो चुका है, सारा व्यापारी बाहरों आना बंद होने के कारण सारे व्यापार में बहुत असर पाया, क्योंकि तकरीबन ऐतवार में छुट्टी होती सी तो ऐतवार में ही व्यापारी बाहरों आता सी। ऐतवार बंद होने के कारण व्यापार में बहुत धक्का लग्या। वैसे भी महामारी के कारण लोग पैनिक हो चुके हैं, डर गए हैं तो बाहरों इसलिए आने को तैयार नहीं है, तो शनिवार ऐतवार के होर बंद होने के कारण होर ही बिल्कुल व्यापारी बंद हो गए। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਪਿਛਲੇ ਕਾਫੀ ਸਮੇਂ ਤੋਂ ਰੁਕੇ ਹੋਏ ਕੰਮਾਂ ਤੇ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਯੋਗ ਪ੍ਰਧਾਨ ਬੀਬੀ ਜਗੀਰ ਕੌਰ ਜੀ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਉਣ ਵਾਲੀ ਸ਼ਤਾਬਦੀ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਖ ਮੰਤਰੀ ਜੀ ਨੇ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਤੇ ਜਲਦ ਹੀ ਆ ਰਹੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਵਾਅਦਾ ਵੀ ਕੀਤਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ 2.2 ਮੈਗਾਵਾਟ ਦਾ ਸੋਲਰ ਪਲਾਂਟ ਲਗਾਉਣ ਸੰਬੰਧੀ ਖਾਲੀ ਜਗ੍ਹਾ ਨਹੀਂ ਮਿਲ ਰਹੀ। ਦਰਬਾਰ ਸਮੂਹ ਦੀਆਂ ਛੱਤਾਂ ਤੇ ਸਿਰਫ 1 ਮੈਗਾਵਾਟ ਦਾ ਸੋਲਰ ਪਲਾਂਟ ਲੱਗ ਸਕਦਾ ਹੈ, ਜਿਸ ਨੂੰ ਲੈ ਕੇ ਸਤਲਾਨੀ ਸਾਹਿਬ ਵਿਖੇ 2.2 ਮੈਗਾਵਾਟ ਦਾ ਸੋਲਰ ਪਲਾਂਟ ਲਗਾਉਣ ਸੰਬੰਧੀ ਕੈਪਟਨ ਸਾਹਿਬ ਵੱਲੋਂ ਹਾਮੀ ਭਰੀ ਗਈ ਹੈ ਤੇ ਨਾਲ ਹੀ ਸਰਾਵਾਂ ਦੇ ਨਕਸ਼ੇ ਪਾਸ ਹੋਣ ਸੰਬੰਧੀ ਆ ਰਹੀਆਂ ਅੜਚਨਾਂ ਦੂਰ ਕਰਨ ਦਾ ਭਰੋਸਾ ਦਿੱਤਾ ਗਿਆ। ਬਸੀ ਪਠਾਣਾ ਦੀ ਜੇਲ੍ਹ 'ਚ ਗੁਰੂ ਤੇਗ ਬਹਾਦਰ ਸਾਹਿਬ 4 ਮਹੀਨੇ ਰਹੇ ਸਨ, ਜਿਸ ਜੇਲ੍ਹ ਦੀ ਇਮਾਰਤ ਨੂੰ ਸ਼੍ਰੋਮਣੀ ਕਮੇਟੀ ਦੇ ਸਪੁਰਦ ਕਰਨ ਦੀ ਮੰਗ ਵੀ ਕੀਤੀ ਹੈ ਤੇ ਟੋਡਰਮਲ ਦੀ ਹਵੇਲੀ ਸ਼੍ਰੋਮਣੀ ਕਮੇਟੀ ਹਵਾਲੇ ਕਰਨ ਦੀ ਮੰਗ ਕੀਤੀ। ਮੰਤਰੀ ਪੰਜਾਬ ਜੀ ਨੂੰ ਕੁਝ ਜਿਹੜੀਆਂ ਸਾਡੀਆਂ ਦਰਪੇਸ਼ ਮੁਸ਼ਕਲਾਂ ਪੰਥਕ ਤੌਰ ਦੇ ਉੱਤੇ ਪੰਥਕ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆ ਰਹੀਆਂ ਕੌਮੀ ਮਸਲਾ ਜਿਹੜੀਆਂ ਸੀਗੀਆਂ ਸਮੱਸਿਆਵਾਂ ਉਹਦੇ ਸੰਬੰਧ ਵਿੱਚ ਮਿਲੇ ਸੀ ਕਿ ਪਹਿਲਾਂ ਤਾਂ ਇਹ ਹੈ ਕਿ ਸਾਡੀ ਗੁਰਦੁਆਰਾ ਅੰਬ ਸਾਹਿਬ ਜ਼ਮੀਨ ਜਿਹੜੀ ਹੈ ਉਹ ਗਮਾਡਾ ਜਿਹੜੀ ਹੈ ਉਹ ਧੱਕੇ ਨਾਲ ਅਕਵਾਇਰ ਕਰਨਾ ਚਾਹੁੰਦੀ ਹੈ। ਇਹ ਹੈਗੀ ਹੈ ਜੀ 12 ਏਕੜ ਜ਼ਮੀਨ। 12 ਏਕੜ ਜ਼ਮੀਨ ਜਿਹੜੀ ਸਾਡੀ ਉਹ ਧੱਕੇ ਨਾਲ ਅਕਵਾਇਰ ਕਰਨਾ ਚਾਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਚਾਹੁੰਦੀ ਕਿ ਉਹ ਅਕਵਾਇਰ ਹੋਵੇ। ਉਹ ਜਿਹੜੀ ਕੀਮਤ ਭਾਵੇਂ ਉਹ ਵੱਧ ਦੇਣ ਜਾਂ ਘੱਟ ਦੇਣ, ਸਾਨੂੰ ਕੀਮਤ ਨਾਲ ਕੋਈ ਮਤਲਬ ਨਹੀਂ, ਕਿਉਂਕਿ ਸਰਕਾਰ ਨੇ ਜਿਹੜੀ ਕੀਮਤਾਂ ਬਾਕੀ ਨੂੰ ਦੇਣੀਆਂ ਹੁੰਦੀਆਂ ਉਹੀ ਕੀਮਤਾਂ ਦੇਣੀਆਂ ਹੁੰਦੀਆਂ ਸਾਡੀ ਪੈਲੀ ਨੂੰ। ਪਰ ਕਿਉਂਕਿ ਅਸੀਂ ਕੌਮੀ ਕਾਜ ਕਰਨੇ ਹੁੰਦੇ ਆ, ਇਹ ਜਾਇਦਾਦ ਕਿਸੇ ਇੰਡੀਵਿਜੂਅਲ ਦੀ ਨਹੀਂ, ਇਹ ਕੌਮ ਦੀ ਜਾਇਦਾਦ ਹੈ, ਪੰਥ ਦੀ ਜਾਇਦਾਦ ਹੈ, ਸਾਡੇ ਗੁਰਧਾਮਾਂ ਦੀ ਜਾਇਦਾਦ ਹੈ। ਇਹ ਲੋਹ ਲੰਗਰ ਦੇ ਜਾਇਦਾਦਾਂ ਜਿਹੜੀਆਂ ਅਸੀਂ ਵੇਚਣਾ ਪਸੰਦ ਨਹੀਂ ਕਰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਕਿ ਅਸੀਂ ਕੌਮ ਦਾ ਕੋਈ ਕਾਰਜ ਕਰੀਏ, ਉੱਤੇ ਕੌਮੀ ਕਾਰਜ ਹੋ ਜੇ।
ਸੋ ਇਸ ਕਰਕੇ ਉਹ ਮੁਸ਼ਕਲ ਜਿਹੜੀ ਸੀ ਸਾਡੀ ਲੰਬੇ ਸਮੇਂ ਤੋਂ ਪੈ ਰਹੀ ਸੀ। ਸਿੱਖਾਂ ਦੀਆਂ ਵੀ ਸਾਨੂੰ ਬਾਰ-ਬਾਰ ਕਦੇ ਉੱਧਰੋਂ ਆਉਂਦੀਆਂ ਸੀ ਚਿੱਠੀਆਂ, ਕੋਈ ਉੱਧਰੋਂ ਆਉਂਦੀਆਂ ਸੀ, ਅਤੇ ਅਸੀਂ ਵੀ ਮਹਿਸੂਸ ਕਰਦੇ ਸੀ ਵੀ ਅਸੀਂ ਜ਼ਮੀਨ ਨਹੀਂ ਦੇਣੀ। ਕੱਲ੍ਹ ਫਿਰ ਫੈਸਲਾ ਕੀਤਾ ਗਿਆ ਸੀਗਾ, ਅਸੀਂ ਉਹਨਾਂ ਕੋਲ ਟਾਈਮ ਮੰਗਿਆ ਸੀ ਕਿ ਸਾਨੂੰ ਸਮਾਂ ਦਿਓ, ਅਤੇ ਕੱਲ੍ਹ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਸੀ ਅਤੇ ਅਸੀਂ ਮਿਲਣ ਗਏ। ਉਹਨਾਂ ਨੂੰ ਅਸੀਂ ਇਹ ਆਪਣੀ ਬੇਨਤੀ ਰੱਖੀ ਕਿ ਅਸੀਂ ਗਮਾਡਾ ਨੂੰ ਅਕਵਾਇਰ ਨਹੀਂ ਕਰਨ ਦੇਣਾ, ਇਹਨੂੰ ਐਗਜ਼ੈਂਪਟ ਕੀਤਾ ਜਾਵੇ। ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਰਕਾਰ ਵੱਲੋਂ ਗਾਈਡਲਾਈਨਸ ਦੇ ਵਿੱਚ ਤਬਦੀਲੀ ਕੀਤੀ ਗਈ ਹੈ, ਉੱਥੇ ਹੀ ਸ਼ਾਮ ਦਾ ਕਰਫਿਊ 5 ਵਜੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਦੁਕਾਨਦਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੁਕਾਨਾਂ ਤੇ ਕੰਮ ਕਰਨ ਵਾਲਿਆਂ ਦੀ ਤਨਖਾਹਾਂ ਕਿਵੇਂ ਕੱਢਣਗੇ। ਉਹਨਾਂ ਨੇ ਸਰਕਾਰ ਤੋਂ ਲੋਕਡਾਊਨ ਦੇ ਵਿੱਚ ਥੋੜੀ ਰਿਆਇਤੀ ਕਰਨ ਦੀ ਮੰਗ ਕੀਤੀ ਹੈ। ਸਾਨੂੰ ਲੱਗ ਰਿਹਾ ਹੈ ਕਿ ਲੋਕਡਾਊਨ ਅੱਗੇ ਲੱਗੇਗਾ, ਤੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਜੇ ਗਾਂ ਲੋਕਡਾਊਨ ਲੱਗਦਾ ਹੈ ਤੇ ਸਾਡਾ ਜਿੰਨਾ ਵੀ ਨੌਜਵਾਨ ਹੈਗਾ ਹੈ ਘਰਾਂ 'ਚ ਨਹੀਂ ਮਰ ਸਕਦਾ, ਫਿਰ ਸੜਕਾਂ 'ਤੇ ਉਤਰਾਂਗੇ। ਅਸੀਂ ਦੇਸ਼ ਭਗਤ ਲੋਕ ਆ, ਗਦਾਰ ਨਹੀਂ। ਕੋਰੋਨਾ ਮਹਾਮਾਰੀ ਦੇ ਚੱਲਦੇ ਜਿੱਥੇ ਪੂਰੀ ਦੁਨੀਆ ਵਿੱਚ ਸਹਿਮ ਦਾ ਮਾਹੌਲ ਹੈ, ਉੱਥੇ ਹੀ ਸਰਕਾਰਾਂ ਵੱਲੋਂ ਵੀ ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦੇ ਵੱਧ ਰਹੇ ਮੌਤਾਂ ਦੇ ਆંકੜਿਆਂ ਨੂੰ ਵੇਖਦੇ ਹੋਏ ਸਖਤੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਫਿਰ ਤੋਂ ਵੀਕਐਂਡ ਲੋਕਡਾਊਨ ਲਗਾ ਦਿੱਤਾ ਗਿਆ ਹੈ ਅਤੇ ਕਰਫਿਊ ਵੀ ਹੁਣ ਸ਼ਾਮ 6 ਵਜੇ ਤੋਂ ਕਰ ਦਿੱਤਾ ਗਿਆ ਹੈ, ਜਿਸ ਦਾ ਆਮ ਜਨਤਾ ਵੱਲੋਂ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ। ਇਸ ਦੇ ਤਹਿਤ ਅੱਜ ਅੰਮ੍ਰਿਤਸਰ ਸ਼ਹਿਰ ਮੋਕਮਪੁਰਾ ਇਲਾਕੇ ਵਿੱਚ ਯੁਵਾ ਨੇਤਾ ਮਾਨਤੀ ਪਹਿਲਵਾਨ ਦੀ ਅਗਵਾਈ ਵਿੱਚ ਦੁਕਾਨਦਾਰਾਂ ਅਤੇ ਦੁਕਾਨਾਂ ਨੂੰ ਤਾਲੇ ਲਗਾ ਕੇ ਚਾਬੀਆਂ ਪੁਲਿਸ ਪ੍ਰਸ਼ਾਸਨ ਨੂੰ ਦੇਣ ਵਾਸਤੇ ਲੋਕਾਂ ਵੱਲੋਂ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਸੜਕਾਂ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਦਿੱਤੇ ਨਿਰਦੇਸ਼ਾਂ ਤੇ ਹਮੇਸ਼ਾ ਹੀ ਜਨਤਾ ਪੂਰੀ ਉਤਰਦੀ ਹੈ, ਪਰ ਕਿਤੇ ਨਾ ਕਿਤੇ ਸਰਕਾਰ ਜਨਤਾ ਨਾਲ ਧੱਕਾ ਕਰਦੀਆਂ ਨਜ਼ਰ ਆਉਂਦੀਆਂ ਨੇ। ਉਹਨਾਂ ਨੇ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੂੰ ਵੀ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਹਾਲੇ ਤੱਕ ਪਿਛਲੇ ਸਾਲ ਲੱਗੇ ਲੋਕਡਾਊਨ ਨੇ ਦੁਕਾਨਦਾਰਾਂ ਅਤੇ ਮਜ਼ਦੂਰਾਂ ਦੀ ਕਮਰ ਸਿੱਧੀ ਨਹੀਂ ਹੋਣ ਦਿੱਤੀ। ਹਾਂਜੀ, ਚਰਨਜੀਤ ਸਿੰਘ ਮਾਨਤੀ ਪਹਿਲਵਾਨ ਜੀ। ਮੰਤਰੀ ਅੱਜ ਦਾ ਕੀ ਪ੍ਰੋਗਰਾਮ ਜਿਹੜਾ ਕੀਤਾ ਗਿਆ? ਅੱਜ ਦਾ ਜੀ ਇੱਕ ਕੈਂਡਲ ਮਾਰਚ ਕੱਢਿਆ ਗਿਆ ਸੀ ਬੜੀ ਸ਼ਾਂਤਮਈ ਢੰਗ ਦੇ ਨਾਲ, ਜੋ ਕਿ ਸਾਰੇ ਹੀ ਮਾਰਕੀਟ ਦੇ ਦੁਕਾਨਦਾਰ ਸੀ, ਉਹਨਾਂ ਨੇ ਸਾਰਿਆਂ ਨੇ ਆਪਣੀਆਂ ਚਾਬੀਆਂ ਬੜੀ ਹੀ ਹਲੈਮੀ ਦੇ ਨਾਲ ਸਾਨੂੰ ਦਿੱਤੀਆਂ, ਤੇ ਉਹ ਜਿਹੜੀਆਂ ਚਾਬੀਆਂ ਸੀ ਉਹ ਅਸੀਂ ਇਸ ਥਾਣੇ ਦੇ ਮੋਗਮਪੁਰੇ ਦੇ ਮੁਖੀ ਨੂੰ ਐਸਐਚ ਨੂੰ ਉਹਨਾਂ ਨੂੰ ਸੌਂਪ ਕੇ ਆਏ। ਕਾਰਨ ਕੀ ਸੀ ਦੇਣ ਦਾ ਚਾਬੀਆਂ? ਕਾਰਨ ਇਹੋ ਜੀ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਦੇ ਹਾਲਾਤ ਚੱਲ ਰਹੇ ਆ ਅੱਜ ਦੇਸ਼ ਦੇ, ਕਿ ਤੁਸੀਂ ਵੇਖਿਆ ਸੀ ਪਿਛਲੀ ਵਾਰ ਜਦੋਂ ਪਿਛਲੇ ਸਾਲ ਵੀ ਕਰੋਨਾ ਆਇਆ ਸੀ, ਉਦੋਂ ਵੀ ਵੇਖਿਆ ਜਦੋਂ ਲੋਕਡਾਊਨ ਲੱਗਾ ਸੀ ਉਦੋਂ ਵੀ ਕਾਫੀ ਹਾਲਾਤ ਜਿਹੜੇ ਹੈਗੇ ਸੀ, ਲੋਕ ਜਿਹੜੇ ਹੈਗੇ ਸੜਕਾਂ ਤੇ ਉੱਤਰ ਆਏ ਸੀ, ਪਰ ਉਸ ਟਾਈਮ ਜਿਹੜੇ ਇਹ ਸੁਸਾਇਟੀਆਂ ਸੰਸਥਾਵਾਂ ਹੋਰ ਸਾਡੇ ਜਿਹੜੇ ਵੀਰ ਭਰਾ ਬਾਹਰ ਰਹਿੰਦੇ ਸੀ ਉਹਨਾਂ ਨੇ ਕਾਫੀ ਹੱਦ ਤੱਕ ਸੇਵਾ ਦਾ ਨਿਭਾਈ ਸੀ, ਰੋਲ ਅਦਾ ਕੀਤਾ ਸੀ। ਪਰ ਇਸ ਵਾਰ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਇਹ ਲੋਕਡਾਊਨ ਦੀ ਤਿਆਰੀ ਵਿੱਚ ਲੱਗੇ ਹੋਏ ਆ, ਕਿ ਜੋ ਸਮਾਂ ਜਿਹੜਾ ਇਹਨਾਂ ਨੇ 6 ਵਜੇ ਦਾ ਕਰਤਾ ਹੋਇਆ, ਤੁਸੀਂ ਆਪ ਸਮਝਦਾਰ ਹੈਗੇ ਜੋ ਕਿ ਦੁਕਾਨ ਦਾ ਜਿਹੜਾ ਸਮਾਂ ਆ ਉਹ ਸ਼ਾਮ ਨੂੰ ਹੀ ਜਿਹੜਾ ਹੈਗਾ ਆ ਕਿ ਵਿਕਰੀ ਦਾ ਟਾਈਮ ਹੁੰਦਾ ਆ, ਤੇ ਉਸ ਟਾਈਮ ਇਹਨਾਂ ਨੇ ਦੁਕਾਨਾਂ ਬੰਦ ਕਰਾਉਣ ਦਾ ਟਾਈਮ ਰੱਖ ਦਿੱਤਾ ਆ। ਉਹ ਜਿਹੜੇ ਗਰੀਬ ਮਜ਼ਦੂਰ ਲੋਕ ਹੈਗੇ ਆ, ਜਿਨ੍ਹਾਂ ਦੇ ਛੋਟੇ ਛੋਟੇ ਬੱਚੇ, ਉਹਨਾਂ ਨੇ ਆਪਣਾ ਪੇਟ ਭਰਨਾ, ਕਿੱਦਾਂ ਭਰਨਗੇ? ਮੈਂ ਸਰਕਾਰ ਨੂੰ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਉਹਨਾਂ ਨੇ ਜੋ ਵੀ ਹਦਾਇਤਾਂ ਦਿੱਤੀਆਂ ਉਹਨਾਂ ਦਾ ਪਹਿਲਾਂ ਵੀ ਅਸੀਂ ਪਾਲਣਾ ਕਰਦੇ ਸੀ ਤੇ ਹੁਣ ਵੀ ਪਾਲਣਾ ਕਰਾਂਗੇ, ਕਰਦੇ ਆਵਾਂਗੇ। ਕਿੰਨਾ ਕੁ ਨੁਕਸਾਨ ਹੋਊਗਾ ਆਮ ਬੰਦੇ ਦਾ? ਆਮ ਬੰਦੇ ਜੀ ਤੁਸੀਂ ਵੇਖ ਸਕਦੇ ਨੁਕਸਾਨ ਕੀ, ਲੋਕਾਂ ਨੇ ਤੇ ਵੈਸੇ ਵੀ ਘਰਾਂ ਨਾਲ ਮਰ ਜਾਣਾ ਜੇ ਲੋਕਡਾਊਨ ਲੱਗ ਗਿਆ ਤੇ ਜੀ। ਉੱਥੇ ਹੀ ਲੋਕਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਮੌਕੇ ਤੇ ਪਹੁੰਚੇ ਸੰਬੰਧਿਤ ਥਾਣੇ ਦੀ ਪੁਲਿਸ ਨੇ ਦੁਕਾਨਦਾਰਾਂ ਪਾਸੋਂ ਚਾਬੀਆਂ ਲੈਂਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ, ਜਿਸ ਤੋਂ ਸਾਨੂੰ ਸਭ ਨੂੰ ਕਾਨੂੰਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉੱਥੇ ਹੀ ਪੁਲਿਸ ਥਾਣਾ ਮੋਕਮਪੁਰਾ ਦੇ ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਉੱਥੇ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਉਹ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ। ਮਾਨਤੀ ਜੀ ਹੁਣੇ ਆਏ ਸੀਗੇ, ਕੁਝ ਜੋ ਗਰੀਬ ਲੋਕ ਸੀ ਉਹ ਆਏ ਸੀਗੇ, ਤੇ ਜਿਹੜਾ ਲੋਕਡਾਊਨ ਹੋਇਆ, ਲੋਕਡਾਊਨ ਦੇ ਨਾਲ ਸਾਡੀਆਂ ਦੁਕਾਨਾਂ ਬੰਦ ਹੋ ਰਹੀਆਂ ਨੇ, ਸਾਡਾ ਗੁਜ਼ਾਰਾ ਨਹੀਂ ਹੋ ਰਿਹਾ। ਮੈਂ ਉਹਨਾਂ ਨੂੰ ਕਨਵੇ ਕਰ ਦਿੱਤਾ ਕਿ ਬਹੁਤ ਮਹਾਮਾਰੀ ਜਿਹੜੀ ਬਹੁਤ ਖਤਰਨਾਕ ਬਿਮਾਰੀ ਹੈ, ਇਹ ਤੋਂ ਸੁਚੇਤ ਹੋਣ ਦੀ ਲੋੜ ਹੈ। ਮੈਂ ਡੀਸੀਪੀ ਸਾਹਿਬ ਦੇ ਨੋਟਿਸ ਵਿੱਚ ਲਿਆਵਾਂਗਾ, ਅੱਗੋਂ ਜੋ ਵੀ ਉਹਨਾਂ ਦਾ ਹੁਕਮ ਹੋਏਗਾ ਉਹਦੇ ਮੁਤਾਬਕ। ਕੋਈ ਚਾਬੀਆਂ ਫੜਾਈਆਂ ਜੀ ਤੁਹਾਨੂੰ? ਹਾਂ, ਉਹਨਾਂ ਨੇ ਕੁਝ ਦੁਕਾਨਾਂ ਦੀਆਂ ਚਾਬੀਆਂ ਦਿੱਤੀਆਂ ਨੇ, ਤੇ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ, ਅਸੀਂ ਕੁਝ ਕਰਾਂਗੇ। ਕੀ ਕਹਿਣਾ ਕੀ ਹੈ ਵੀ ਟਾਈਮਿੰਗ ਨੂੰ ਚੇਂਜ ਕਰਨ ਵਾਸਤੇ ਕਹਿੰਦੇ? ਹਾਂ, ਉਹ ਕਹਿ ਰਹੇ ਨੇ ਵੀ ਲੋਕਡਾਊਨ ਨਹੀਂ ਹੋਣਾ ਚਾਹੀਦਾ, ਲੇਕਿਨ ਲੋਕਡਾਊਨ ਜਿਹੜਾ ਹੈ ਕੋਈ ਨਿੱਕੀ ਜਿਹੀ ਗੱਲ ਨਹੀਂ, ਮਹਾਮਾਰੀ ਦੇਸ਼ ਭਰ ਦੀ ਹੈ, ਵਰਲਡ ਲੈਵਲ ਤੇ ਚੱਲ ਰਹੀ ਹੈ। ਠੀਕ ਹੈ ਸਰ, ਕੀ ਤੁਹਾਡੇ ਵੱਲੋਂ ਤੁਹਾਡੇ ਵੱਲੋਂ
ਮੈਂ ਤਾਂ ਉਹਨਾਂ ਨੂੰ ਇਹੀ ਕਿਹਾ ਕਿ ਜੋ ਪ੍ਰਕਾਸ਼ਨ ਜੋ ਹੈਗੇ ਨੇ ਡੀਸੀਪੀ ਸਾਹਿਬ ਵੱਲੋਂ ਉਹਨਾਂ ਮੁਤਾਬਕ ਹੀ ਲਾਕਡਾਊਨ ਹੋਇਆ। ਇਹਦੇ ਵਿੱਚ ਕਿਸੇ ਕਿਸਮ ਦਾ ਵੀ ਸੋਸ਼ਲ ਗੈਦਰਿੰਗ ਨਹੀਂ ਹੋਣੀ ਚਾਹੀਦੀ। ਮਾਨਸਾ ਜ਼ਿਲ੍ਹੇ ਦੇ ਹਾਕਮ ਪਿੰਡ ਦਾ ਰਹਿਣ ਵਾਲਾ 23 ਸਾਲਾ ਪ੍ਰਭਜੀਤ ਸਿੰਘ ਜੋ ਕਿ ਪੰਜਾਬ 21 ਰੈਜੀਮੈਂਟ ਵਿੱਚ ਸਿਪਾਹੀ ਸੀ, ਜੋ ਕਿ ਬੀਤੇ ਦਿਨੀ ਲੱਦਾਖ ਵਿੱਚ ਬਰਫੀਲੀ ਚਟਾਨ ਡਿੱਗਣ ਨਾਲ ਸ਼ਹੀਦ ਹੋ ਗਿਆ। ਉਸ ਦੇ ਪਾਰਥਿਵ ਸਰੀਰ ਨੂੰ ਉਸ ਦੇ ਜੱਦੀ ਪਿੰਡ ਲਿਆਂਦਾ ਗਿਆ, ਜਿੱਥੇ ਕਿ ਫੌਜ ਦੀ ਟੁਕੜੀ ਨੇ ਉਸ ਨੂੰ ਸਲਾਮੀ ਦਿੱਤੀ ਅਤੇ ਖੇਡ ਸਟੇਡੀਅਮ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਹਾਕਮਵਾਲੇ ਦੇ 23 ਸਾਲ ਦਾ ਪ੍ਰਭਜੀਤ ਸਿੰਘ ਜੋ ਕਿ 21 ਪੰਜਾਬ ਰੈਜੀਮੈਂਟ ਵਿੱਚ 3 ਸਾਲ ਪਹਿਲਾਂ ਭਰਤੀ ਹੋਇਆ ਸੀ, ਜਿਸ ਦੀ ਡਿਊਟੀ ਲੇਹ ਲਦਾਖ ਵਿੱਚ ਲੱਗੀ ਹੋਈ ਸੀ ਕਿ ਅਚਾਨਕ ਬਰਫ਼ ਦੇ ਚਟਾਨ ਡਿੱਗਣ ਨਾਲ ਪੰਜਾਬ ਦੇ 2 ਜਵਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚ ਇੱਕ ਪ੍ਰਭਜੀਤ ਸੀ। ਪ੍ਰਭਜੀਤ ਦੇ ਪਾਰਥਿਵ ਸਰੀਰ ਨੂੰ ਉਸ ਦੇ ਜੱਦੀ ਪਿੰਡ ਹਾਕਮਵਾਲਾ ਵਿੱਚ ਲਿਆਇਆ ਗਿਆ। ਇੱਥੇ ਫੌਜ ਦੀ ਟੁਕੜੀ ਨੇ ਉਹਨਾਂ ਨੂੰ ਸਲਾਮੀ ਦਿੱਤੀ ਅਤੇ ਬਾਅਦ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸਟੇਡੀਅਮ ਵਿੱਚ ਕੀਤਾ ਗਿਆ, ਜਿੱਥੇ ਉੱਥੇ ਜ਼ਿਲ੍ਹੇ ਦੇ ਲੋਕਾਂ ਨੇ ਨਮ ਅੱਖਾਂ ਨਾਲ ਉਸ ਨੂੰ ਵਿਦਾਈ ਦਿੱਤੀ। ਇਸ ਮੌਕੇ ਉੱਥੇ ਹਲਕਾ ਵਿਧਾਇਕ ਬੁੱਧਰਾਮ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਭਜੀਤ ਨੇ ਛੋਟੀ ਉਮਰ ਵਿੱਚ ਆਪਣਾ ਜੀਵਨ ਦੇਸ਼ ਲਈ ਕੁਰਬਾਨ ਕਰ ਦਿੱਤਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਪਰਿਵਾਰ ਦੀ ਆਰਥਿਕ ਮਦਦ ਅਤੇ ਇੱਕ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਅਤੇ ਪਿੰਡ ਦੇ ਸਕੂਲ ਦਾ ਨਾਮ ਵੀ ਸ਼ਹੀਦ ਦੇ ਨਾਮ ਉੱਤੇ ਰੱਖਣਾ ਚਾਹੀਦਾ ਹੈ। ਪਿੰਡ ਵਾਸੀਆਂ ਨੇ ਪ੍ਰਭਜੀਤ ਨੂੰ ਹੋਣਹਾਰ ਪੁੱਤਰ ਦੱਸਦੇ ਹੋਏ ਉਸ ਦੀ ਸ਼ਹਾਦਤ ਨੂੰ ਸਲਾਮ ਕੀਤਾ। ਸਭ ਤੋਂ ਪਹਿਲਾਂ ਤਾਂ ਜੀ ਪਰਮਜੀਤ ਸਿੰਘ ਦੀ ਸ਼ਹਾਦਤ ਨੂੰ ਸਲਾਮ ਹੈ, ਕਿਉਂਕਿ ਪਰਮਜੀਤ ਸਿੰਘ ਸਾਡੀ ਰੱਖਿਆ ਕਰਦਾ ਦੇਸ਼ ਦੀ ਰੱਖਿਆ ਕਰਦਾ ਅੱਜ ਆਪਣੀ ਜਾਨ ਕੁਰਬਾਨ ਕਰ ਗਿਆ। ਪਿੰਡ ਹਾਕਮਵਾਲਾ ਹਲਕਾ ਬੁਢਲਾਡਾ ਤੇ ਬਹੁਤ ਹੀ ਸਧਾਰਨ ਪਰਿਵਾਰ ਦਾ, ਕਿਸਾਨ ਪਰਿਵਾਰ ਦਾ ਉਹ ਵਿਦਿਆਰਥੀ ਸੀ, ਬੜਾ ਜਹੀਨ ਸੀਗਾ ਤੇ ਸਾਰਾ ਹੀ ਇਲਾਕਾ ਗਮਗੀਨ ਹੈ ਉਹਦੀ ਸ਼ਹਾਦਤ ਦੇ ਉੱਤੇ। ਸੋ ਅਸੀਂ ਜਿੱਥੇ ਉਸ ਨੂੰ ਸਲਾਮ ਕਰਦੇ ਉਹਦੀ ਸ਼ਹਾਦਤ ਨੂੰ, ਉੱਥੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਸ ਦੇ ਪਰਿਵਾਰ ਨੂੰ ਬਣਦਾ ਜੋ ਮੁਆਵਜ਼ਾ ਹੈ ਉਹ ਦਿੱਤਾ ਜਾਵੇ, ਇੱਕ ਨੌਕਰੀ ਦਿੱਤੀ ਜਾਵੇ ਸਰਕਾਰ ਵੱਲੋਂ ਤੇ ਸਕੂਲ ਦਾ ਨਾਮ ਵੀ ਉਸ ਦੇ ਨਾਂ 'ਤੇ ਰੱਖਿਆ ਜਾਵੇ। ਇਸ ਪਿੰਡ ਦੇ ਵਿੱਚ ਜਿਹੜੇ ਵਿਕਾਸ ਕਾਰਜ ਨੇ ਇਸ ਤਰੀਕੇ ਨਾਲ ਕੀਤੇ ਜਾਣ ਕਿ ਉਹਦੀ ਜਿਹੜੀ ਯਾਦਗਾਰ ਹੈ ਉਹ ਰਹਿੰਦੀ ਦੁਨੀਆ ਤੱਕ ਉਸ ਦਾ ਨਾਂ ਚਮਕੇ। ਮੈਂ ਪ੍ਰਭਜੋਤ ਪਿਆਰ ਨੂੰ ਜੱਗਾ ਕਹਿੰਦੇ ਸੀ। ਇਹ ਸਾਡੇ ਸੀਪੈਟ ਕੈਂਪ ਪੁਰਾਵਾਲ 'ਚ 2018 'ਚ ਬਹੁਤ ਮਿਹਨਤ ਕਰਕੇ ਬੱਚੇ ਨੇ ਫੌਜ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਤੋਂ ਬਾਅਦ ਫੌਜ 'ਚ ਭਰਤੀ ਹੋਇਆ। ਇਹ ਬੱਚਾ ਇੰਨਾ ਹੋਣਹਾਰ ਸੀ। ਮੈਂ ਬਾਕੀ ਵੀ ਬੱਚਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਇਹ ਬੱਚੇ ਦੀ ਰੀਸ ਕਰੋ। ਆਪਣੇ ਮਾਂ-ਬਾਪ ਲਈ ਪੈਸਾ ਤੇ ਦੇਸ਼ ਲਈ ਕੁਰਬਾਨੀ ਬਹੁਤ ਚੰਗੀ ਗੱਲ ਹੈ। ਇਹ ਬੱਚੇ ਦੀ ਸੇਧ ਲੈ ਕੇ ਜੋ ਹੋਰ ਬੱਚੇ ਵੀ ਇਸ ਲਾਇਕ ਬਣ ਜਾਣ। ਨਸ਼ੇ ਨੂੰ ਜੜ ਤੋਂ ਖਤਮ ਕਰਨ ਵਾਲੀ ਪੰਜਾਬ ਪੁਲਿਸ ਦਾ ਸਾਥ ਦੇਣ ਵਾਲੇ ਵਿਅਕਤੀ ਨੂੰ ਹੁਣ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ, ਪਰ ਪੁਲਿਸ ਪ੍ਰਸ਼ਾਸਨ ਉਸ ਦਾ ਸਾਥ ਨਹੀਂ ਦੇ ਰਿਹਾ, ਜਿਸ ਦੇ ਚੱਲਦਿਆਂ ਉਸ ਵੱਲੋਂ ਤਰਨਤਾਰਨ ਜ਼ਿਲ੍ਹਾ ਐਸਐਸਪੀ ਨੂੰ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰੂੜੇਆਸਲ ਦੇ ਰਹਿਣ ਵਾਲੇ ਰਵੀ ਸਿੰਘ ਨੇ ਦੱਸਿਆ ਕਿ ਉਹ ਭੈਣੀ ਗੁਰਮੁਖ ਸਿੰਘ ਇੱਕ ਡੇਰੇ ਤੇ ਜਾਂਦਾ ਹੁੰਦਾ ਸੀ ਅਤੇ ਇਸੇ ਦੌਰਾਨ ਹੀ ਉਸ ਡੇਰੇ ਦੇ ਬਾਬੇ ਲੱਖਾ ਸਿੰਘ ਨੇ ਉਸ ਨੂੰ ਭਿੱਖੀਵਿੰਡ ਨਾਰਕੋਟਿਕ ਸੈੱਲ ਦੇ ਇੱਕ ASI ਨਾਲ ਮਿਲਾਇਆ ਅਤੇ ਕਿਹਾ ਕਿ ਤੂੰ ਇਸ ਨੂੰ ਹੈਰੋਇਨ ਆਦਿ ਨਸ਼ਾ ਸਮਗਲਰਾਂ ਨੂੰ ਫੜਾਇਆ ਕਰ, ਉਹ ਤੈਨੂੰ ਇਸ ਬਦਲੇ ਪੈਸੇ ਦੇਣਗੇ। ਉਸਨੇ ਦੱਸਿਆ ਕਿ ਉਸੇ ਦਿਨ ਤੋਂ ਲੈ ਕੇ ਉਸਨੇ 2014 ਤੋਂ 2018 ਨਾਰਕੋਟਿਕ ਸੈੱਲ ਭਿੱਖੀਵਿੰਡ ਦੀ ਉਸ ASI ਨਾਲ ਕੰਮ ਕਰਨ ਲੱਗ ਪਿਆ ਅਤੇ ਉਸ ਦਾ ਸਾਥ ਦਿੰਦੇ ਹੋਏ ਉਸ ਨੂੰ ਵੱਡੇ ਪੱਧਰ ਤੇ ਹੈਰੋਇਨ ਦਾ ਧੰਦਾ ਕਰਨ ਵਾਲੇ ਅਤੇ 21 ਕਿਲੋ ਦੇ ਕਰੀਬ ਹੈਰੋਇਨ ਫੜਾਈ ਸੀ ਅਤੇ ਇਸ ਦੌਰਾਨ ਉਸ ਦੇ ਪਰਿਵਾਰ ਤੇ ਜਾਨਲੇਵਾ ਹਮਲੇ ਵੀ ਹੋਏ ਸਨ। ਰਵੀ ਸਿੰਘ ਨੇ ਦੱਸਿਆ ਕਿ ਹੁਣ ਜਦ ਉਹ ਉਸ ਪੁਲਿਸ ਮੁਲਾਜ਼ਮ ਤੋਂ ਆਪਣੀ ਮਿਹਨਤ ਦੇ ਪੈਸੇ ਮੰਗਦਾ ਹੈ ਤਾਂ ਉਕਤ ਪੁਲਿਸ ਮੁਲਾਜ਼ਮ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ, ਜਿਸ ਕਰਕੇ ਉਸਨੇ ਉੱਚ ਪੁਲਿਸ ਅਫਸਰਾਂ ਨੂੰ ਉਕਤ ASI ਤੇ ਕਾਰਵਾਈ ਕਰਨ ਲਈ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਨੇ ਅਤੇ ਜਦ ਹੁਣ ਉਹ ਬਾਬਾ ਲੱਖਾ ਸਿੰਘ ਦੇ ਡੇਰੇ ਤੇ ਰਾਜਗੀਰੀ ਦਾ ਕੰਮ ਕਰਨ ਲਈ ਗਿਆ ਤਾਂ ਅੱਗੋਂ ਬਾਬਾ ਲੱਖਾ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਅਤੇ ਉਸ ਦੀ ਦਾੜੀ ਪੁੱਟ ਦਿੱਤੀ ਅਤੇ ਬਾਬਾ ਲੱਖਾ ਉਸ ਨੂੰ ਇਹ ਕਹਿੰਦਾ ਹੈ ਕਿ ਜੇ ਤੂੰ ਦਰਖਾਸਤਾਂ ਵਾਪਸ ਨਹੀਂ ਲਈਆਂ ਤਾਂ ਤੈਨੂੰ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗੇ। ਪੀੜਤ ਰਵੀ ਸਿੰਘ ਅਤੇ ਉਸਦੇ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਨਸਾਫ ਦਿਵਾਇਆ ਜਾਏ। ਮੇਰਾ ਨਾਮ ਰਵੀ ਸਿੰਘ ਹੈ ਜੀ। ਕਿਹੜੇ ਪਿੰਡ ਤੋਂ ਜੀ? ਰੂੜੇਆਸਲ ਤੋਂ ਜੀ। ਕੀ ਮਸਲਾ ਸਾਰਾ ਜੀ? ਮਸਲਾ ਸਰ ASI ਜੀ ਜਮਸਤਪੁਰ ਤੋਂ। ਹਾਂਜੀ। ਤੇ ਉਹਦੇ ਨਾਲ ਮੈਨੂੰ ਬਾਬੇ ਰਖਵਿੰਦਰ ਸਿੰਘ ਨੇ ਤੋਰਿਆ ਸੀ ਜੀ, ਭੈਣੀ ਗੁਰਮੁਖ ਸਿੰਘ ਵਾਲੇ ਨੇ ਤੋਰਿਆ ਵੀ ਤੂੰ ਇਹਦੇ ਨਾਲ ਕੰਮ ਕਰਿਆ ਕਰ ਹੈਰੋਨ ਦਾ, ਵੀ ਇਹਨੂੰ ਫੜਾਇਆ ਕਰ ਜਿੱਥੋਂ ਵੀ ਮਨ ਗਿਆ ਹੈਰੋਨ ਕੋ ਵੇਚਦਾ।
ਤੇ ਉਹਨੂੰ ਮੈਂ ਸਰ ਫੜਾਉਂਦਾ ਰਿਹਾ, ਬੜੇ ਕੰਮ ਦਿੱਤੇ ਜੀ ਬਹੁਤ ਜ਼ਿਆਦਾ ਉਹਨੂੰ ਮੈਂ। ਕਿੱਥੇ ਲੱਗਾ ਇਹ ਠਾਂਦਰ? ਇਹ ਨਾਰਕੋਟ ਭਿੱਖੀ ਵੇਣ ਲੱਗਾ ਹੁੰਦਾ ਸੀ ਸਰ। ਅੱਛਾ ਤੇ ਇਹਨੂੰ ਕੰਮ ਦਿੰਦਾ ਰਿਹਾ ਜੀ, ਇਹ ਮੈਨੂੰ ਝੂਠੇ ਲਾਲਚ ਦਿੰਦਾ ਰਿਹਾ, ਤੇਰਾ ਉਧਰ ਸਰਕਾਰ ਵੱਲੋਂ 20 ਲੱਖ ਰੁਪਈਆ ਆ ਜਾਣਾ, 10 ਲੱਖ ਰੁਪਈਆ ਆ ਜਾਣਾ। ਮੈਨੂੰ ਝੂਠ ਬੋਲ ਕੇ ਮੇਰੇ ਕੋਲ 2014 ਤੋਂ ਲੈ ਕੇ 20 ਤੱਕ ਇਹਨੇ ਕੰਮ ਕਰਾਇਆ ਤੇ ਉਲਟਾ ਮੈਨੂੰ ਹੁਣ ਕਹਿੰਦਾ ਤੈਨੂੰ ਮੈਂ ਫਸਾ ਦੂੰ, ਪਲਾਨ ਕਰ ਦੂੰ, ਉਹ ਕਰ ਦੂੰ, ਜੋ ਕਰ ਦੂੰ ਜੀ। ਕਿੰਨੀ ਹੈਰੋਇਨ ਫੜਾ ਚੁੱਕੇ ਅਜੇ ਤੱਕ? ਇਹਨੂੰ ਹੈਰੋਇਨ ਮੈਂ ਸਰ ਇੱਕੇ ਥਾਂ ਹੀ ਫੜਾਈ ਹੈ, ਉੱਥੋਂ ਤੇ ਫੜਾਈ 21-22 ਕਿਲੋ ਤੇ ਹੋਰ ਕਰਕੇ ਥੋੜੀ ਥੋੜੀ ਬਹੁਤ ਜਗ੍ਹਾ ਤੋਂ ਫੜਾਤੀ ਜੀ ਮੈਂ, ਬਹੁਤ ਜ਼ਿਆਦਾ ਮਿਲ ਕੇ ਕੰਮ ਦਿੱਤਾ ਇਹਨੂੰ ਜੀ। ਤੇ ਹੁਣ ਮੇਰੇ ਨਾਲ ਇਹ ਕਰਦਾ ਵਾ ਵੀ ਮੈਂ ਉਧਰੋਂ ਬਾਬੇ ਲਖਵਿੰਦਰ ਸਿੰਘ ਦੇ ਕੰਮ ਕੀਤਾ ਸੀ ਸਰ। ਕਿਹੜੇ ਪਿੰਡ ਦਾ? ਉਹ ਭੈਣੀ ਗੁਰਮੁਖ ਸਿੰਘ ਵਾਲੇ ਦਾ ਜੀ, ਕਾਹਦਾ ਕੰਮ ਹੈ? ਮਿਸਤਰੀ ਦਾ, ਰਾਜ ਮਿਸਤਰੀ ਦਾ ਕੰਮ ਕੀਤਾ ਸੀ। ਉਹਦੇ ਕੋਲ ਪੈਸੇ ਲੈਣੇ ਤੇ ਉਹ ਕੱਲ ਮੈਂ ਜੋ ਪੈਸੇ ਲੈਣ ਗਿਆ, ਮੇਰਾ ਮੁੰਡਾ ਨਾਲ ਹੀ ਜੀ, ਮੈਨੂੰ ਬਹੁਤ ਜ਼ਿਆਦਾ ਅਪਸ਼ਬਦ ਬੋਲੇ ਉਹਨੇ ਵੀ ਮੇਰੀ ਜਾਤੀ ਦੇ ਖਿਲਾਫ ਬਹੁਤ ਜ਼ਿਆਦਾ ਵੱਧ ਘੱਟ ਬੋਲਿਆ। ਇੱਥੋਂ ਤੱਕ ਕਿਹਾ ਵੀ ਤੂੰ ਅੰਮ੍ਰਿਤ ਕਿੱਥੋਂ ਛਕਿਆ, ਤੈਨੂੰ ਕਿਹੜੇ ਕੰਜਰ ਨੇ ਅੰਮ੍ਰਿਤ ਛਕਾਇਆ, ਬਹੁਤ ਜ਼ਿਆਦਾ ਵੱਧ ਘੱਟ ਬੋਲਿਆ ਜੀ। ਪੈਸੇ ਕਿੰਨੇ ਸੀ? ਪੈਸੇ ਮੇਰਾ ਸਰ 7000 ਰੁਪਇਆ ਹੈ ਜੀ। ਕਾਰਨ ਕੀ, ਕਾਹਤੋਂ ਬੋਲੇ, ਕਾਹਦੀ ਗੱਲੋਂ ਬੋਲੇ? ਵੀ ਪੈਸੇ ਤੂੰ ਆ ਕਿਤੇ ਗੱਲੋਂ ਬੋਲੇ ਕਿ ਦਰਖਾਸਤਾਂ ਦਿੰਦਾ ਪਿਆ, ਦਰਖਾਸਤ ਕਿਉਂ ਦਿੱਤੀ ਹੈ ਜੀ? ਕੀ ਮੰਗ ਕਰਦੇ ਹੋ ਤੁਸੀਂ? ਮੈਂ ਮੰਗ ਕਰਦਾ ਸਰ ਮੈਨੂੰ ਇਨਸਾਫ ਮਿਲੇ ਤੇ ਮੈਨੂੰ ਇਹ ਜੋ ਵੀ ਮੇਰੇ ਜਿਹਨੇ 6 ਸਾਲ ਬਰਬਾਦ ਕੀਤੇ ਆ ਉਹਦੀ ਹੱਕ ਰੱਸੀ ਹੋਵੇ ਜੀ। ਉਧਰ ਜਦੋਂ ਇਸ ਸੰਬੰਧੀ ਬਾਬਾ ਲੱਖਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਰਵੀ ਸਿੰਘ ਨੇ ਦਰਬਾਰ ਤੇ ਰਾਜਗੀਰੀ ਦਾ ਕੰਮ ਕੀਤਾ ਸੀ ਤੇ ਉਸ ਦਾ ਕੰਮ ਰਹਿੰਦਾ ਸੀ, ਜਿਸ ਕਰਕੇ ਇਸ ਦਾ 2000 ਰੁਪਇਆ ਅਸੀਂ ਥੱਲੇ ਰੱਖਿਆ ਹੋਇਆ ਸੀ। ਪਰ ਰਵੀ ਸਿੰਘ ਨੇ ਆਣ ਕੇ ਉਹਨਾਂ ਨਾਲ ਮਾੜਾ ਚੰਗਾ ਬੋਲਿਆ। ਅਸੀਂ ਇਸ ਨਾਲ ਕੋਈ ਵੀ ਕੁੱਟਮਾਰ ਨਹੀਂ ਕੀਤੀ, ਉਹ ਝੂਠ ਬੋਲ ਰਿਹਾ। ਲਖਵਿੰਦਰ ਸਿੰਘ ਬਾਬਾ ਜੀ। ਬਾਬਾ ਜੀ, ਇੱਕ ਰਵੀ ਸਿੰਘ ਹੈ ਰੂੜੀਆ ਅਸਲ ਦਾ, ਹਾਂਜੀ ਉਹਨਾਂ ਤੁਹਾਡੇ ਤੇ ਦੋਸ਼ ਲਾਇਆ ਕਿ ਮੈਂ ਕੱਲ ਪੈਸੇ ਲੈਣ ਬਾਬਾ ਜੀ ਦੇ ਡੇਰੇ ਤੇ ਗਿਆ ਹਾਂ। ਹਾਂਜੀ। ਤੇ ਬਾਬਾ ਜੀ ਨੇ ਇੱਕ ਤਾਂ ਉਹਨਾਂ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ, ਇੱਕ ਜਿਹੜਾ ਅੰਮ੍ਰਿਤ ਛਕਿਆ ਉਹਦੇ ਬਾਰੇ ਵੀ ਮਾੜਾ ਚੰਗਾ ਬੋਲਿਆ ਜੀ। ਇਹੋ ਜਿਹਾ ਭਾਜੀ ਬਿਲਕੁਲ ਕੋਈ ਕੰਮ ਨਹੀਂ ਹੈਗਾ। ਅਸੀਂ ਖੁਦ ਜੱਟ ਹੋ ਕੇ ਅਸੀਂ ਕਹਿੰਦੇ ਆ ਵੀ ਅਸੀਂ ਮਜਬੀ ਹਾਂ। ਅਸੀਂ ਤਾਂ ਮਜਬੀਆਂ ਦਾ ਛੋਟੀ ਬਿਆਦਰੀ ਦਾ ਹੀ ਸਾਥ ਦਿੰਦੇ ਆ। ਕਹਿੰਦੇ ਪਿਸਤੌਲ ਕੱਢ ਕੇ ਕੁੱਟਮਾਰ ਵੀ ਉਹਦੀ ਕੀਤੀ। ਨਹੀਂ ਜੀ, ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਕੋਈ ਦਾੜੀ ਪੁੱਟੀ ਹੈ? ਨਾ ਜੀ, ਬਿਲਕੁਲ ਨਹੀਂ। ਇੱਕ ਉਹਨੇ ਦੋਸ਼ ਲਾਇਆ ਕਿ ਇਹ ਸਲਾਇਆ ਸੀਗਾ ਕਿ ਜਿਹੜਾ ਹੈਰੋਇਨ ਹੈ ਇਸ ਬੰਦੇ ਨੂੰ ਤੂੰ ਫੜਾਇਆ ਕਰ ਤੇ ਇਹ ਤੈਨੂੰ ਪੈਸੇ ਦੇਣਗੇ, ਕੋਈ ਐਸਾ? ਨਹੀਂ ਸਰ, ਬਿਲਕੁਲ ਨਹੀਂ। ਅਸੀਂ ਇਹੋ ਜਿਹੀ ਨੂੰ ਜਾਣਦੇ ਨਹੀਂ ਵੀ ਕੌਣ ਆ ਕੌਣ ਨਹੀਂ। ਇਹ ਬਾਅਦ ਦੀ ਬਾਤ ਜੋ ਮਰਜ਼ੀ ਕਰਦੇ ਫਿਰਨ। ਤੁਹਾਡਾ ਕੀ ਕਹਿਣਾ ਹੈ? ਸਾਰੇ ਦੋਸ਼ ਗਲਤ ਨੇ? ਹਾਂਜੀ, ਗਲਤ ਹੈ ਜੀ। 2000 ਰੁਪਇਆ ਰਹਿੰਦਾ ਜੀ ਦੇਣ ਵਾਲਾ। ਕੁੱਟਮਾਰ ਉਹ ਵੀ ਹੋਈ? ਇਹਦੇ ਸਾਲੇ ਦੀ ਜ਼ਿੰਮੇਵਾਰੀ ਲਾਈ ਆ ਜੀ ਅਸੀਂ। ਇਹਦਾ ਸਾਲਾ ਹੈ, ਉਹੋ ਹੀ ਪੈਸਾ ਧੇਲਾ ਦਿੰਦਾ, ਉਹ ਰੱਖਦਾ ਹੈ। ਉਹਨੇ ਹੀ ਕੰਮ ਕਰਵਾਇਆ, ਉਹਨੇ ਹੀ ਕਿਹਾ ਵੀ ਰਵੀ ਤੂੰ ਪੈਸੇ ਪੁੱਤਾ ਕੰਮ ਕਰਕੇ ਤੇ ਪੈਸੇ ਲੈ ਜੀ। ਕੋਈ ਹੋਰ ਮਾਮਲਾ ਹੈ? ਨਾ ਜੀ ਨਾ, ਕੋਈ ਗੱਲ ਨਹੀਂ। ਉਹ 2000 ਰੁਪਇਆ ਕਿਹੜੀ ਚੀਜ਼ ਦਾ ਬਾਬਾ? ਉਹ ਜੀ ਆ ਕੋਠੇ ਪਲਸਤਰ ਕੀਤੇ ਆ ਜੀ। ਤੇ ਕੰਮ ਰਹਿੰਦਾ ਕੋਈ? ਹਾਂਜੀ ਰਹਿੰਦਾ ਜੀ, ਅਜੇ ਪੌੜੀਆਂ ਦਾ ਤੇ ਕਿਨਾਰਾ ਰਹਿੰਦਾ ਜੀ। ਇੱਕ ਪਾਸੇ ਪੰਜਾਬ ਸਰਕਾਰ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਵਾਅਦੇ ਕਰ ਰਹੀ ਹੈ, ਪਰ ਦੂਜੇ ਪਾਸੇ ਨਸ਼ਾ ਧੜੱਲੇ ਦੇ ਨਾਲ ਵਿਕ ਰਿਹਾ ਹੈ, ਜਿਸ ਦੀ ਪੋਲ ਖੁੱਲਦੀ ਨਜ਼ਰ ਆਈ ਵਿਧਾਨ ਸਭਾ ਹਲਕਾ ਖੇਮਕਰਨ ਤੋਂ, ਜਿੱਥੇ ਕਿ ਇੱਕ 23 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। 23 ਸਾਲ ਪੁੱਤ ਦੀ ਲਾਸ਼ ਤੇ ਵੈਣ ਪਾਉਂਦੀ ਮਾਂ ਨੇ ਰੋ ਰੋ ਕੇ ਦੱਸਿਆ ਕਿ ਪਿੰਡ ਪੌਵਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਲੋਕ ਸ਼ਰੇਆਮ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ, ਪਰ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੜਨ ਦੀ ਬਜਾਏ ਉਹਨਾਂ ਦੀ ਪਿੱਠ ਥਾਪੜ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੇ ਦੀ ਮਾਂ ਪ੍ਰਕਾਸ਼ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਸਵੇਰੇ ਉਸ ਕੋਲ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਮੈਂ ਕਿਸੇ ਕੰਮ ਲਈ ਬਾਹਰ ਚੱਲਿਆ ਅਤੇ ਉਹ ਛੇਤੀ ਹੀ ਘਰ ਵਾਪਸ ਆ ਜਾਵੇਗਾ ਅਤੇ ਗੁਸਲਖਾਨੇ ਵਿੱਚ ਜਾ ਕੇ ਉਸਨੇ ਨਸ਼ੇ ਵਾਲਾ ਟੀਕਾ ਲਾ ਲਿਆ, ਜਿਸ ਕਾਰਨ ਉਸ ਦੀ ਬਾਥਰੂਮ ਦੇ ਵਿੱਚ ਹੀ ਮੌਤ ਹੋ ਗਈ। ਪੀੜਤ ਮਾਂ ਨੇ ਰੋ ਰੋ ਕੇ ਕਿਹਾ ਕਿ ਜਦੋਂ ਤੱਕ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਉਹ ਆਪਦੇ ਪੁੱਤ ਦਾ ਸੰਸਕਾਰ ਨਹੀਂ ਕਰੇਗੀ। ਉਧਰ ਮੌਕੇ ਤੇ ਪਹੁੰਚੀ ਥਾਣਾ ਖਾਲੜਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ ਮੈਨੂੰ ਇੰਨੀ ਗੱਲ ਆਖੀ ਬੀਬੀ ਚਾਹ ਧਰ ਮੈਂ ਕਿਹਾ ਪੁੱਤ ਬਣਾਉਣੀ ਆ। ਬਸ 2 ਮਿੰਟਾਂ 'ਚ ਹੀ ਇੱਕ ਮੁੰਡਾ ਨਾਲ ਉਹਦੇ ਗੇਜਾ ਨਿਕਲ ਗਿਆ। 2 ਮਿੰਟਾਂ 'ਚ ਹੀ ਮੇਰੇ ਆਣ ਕੇ ਮੇਰੀ ਦੋਤੀ ਨੇ ਆਵਾਜ਼ ਦਿੱਤੀ, ਮੰਮੀ ਬੀਬੀ ਮੈਂ ਆਪਣਾ ਮਾਮਾ ਰੋਜੀ ਭਲਾ 'ਚ ਡਿੱਗ ਪਿਆ ਗੇਜਾ ਠਾਉਣ ਡਿਆ ਏ। ਸਾਥੋਂ ਨਹੀਂ ਠਾਇਆ ਗਿਆ ਸੀ, ਵਕਤ ਵੈਦਿਆਂ ਨਾਲ ਲਿਆ ਕੇ ਵੀਰ ਜੀ ਮੰਜੇ ਤੇ ਪਾਤਾ ਏ। ਮੁੜ ਕੇ ਅਸੀਂ ਇੱਕ ਬਾਸਰ ਕਿਹਾ ਤੁਹਾਡੇ ਨਾਲ, ਉਹਦਾ ਮੈਨੂੰ ਪਤਾ ਨਹੀਂ, ਮੈਂ ਐਵੇਂ ਨਾ ਮੈਨੂੰ ਉਹਦੇ ਨਾਂ ਦਾ ਪਤਾ, ਮੈਂ ਉਹਦੀ ਸ਼ਕਲ ਨਹੀਂ ਵੇਖੀ। ਇਹ ਤੇ ਹੁਣ ਇਹ ਜੀਣਾ ਹੁੰਦਾ ਕੋਈ ਬੋਲ ਕਰਦਾ, ਮੈਂ ਇਹ ਤੋਂ ਪਤਾ ਲੱਗ। ਇਹ ਕਿਦੋਂ ਦਾ ਨਸ਼ਾ ਕਰਦਾ ਜੀ ਮੁੰਡਾ ਤੁਹਾਡਾ?
ਨਸ਼ਾ ਜੀ ਬਾਹਰ ਜਦੋਂ ਛੱਡ ਦੇਣਾ ਹੁੰਦਾ ਸੀ 2-2 ਮਹੀਨੇ 3-3 ਇਹ ਹੁਣ ਕੰਪਨੀ ਚ ਗਿਆ ਕੰਪਨੀ ਚੋਂ ਆਏ ਨੂੰ 8 ਦਿਨ ਹੋ ਗਏ ਨਹੀਂ ਨਿਕਲਦਾ ਨਹੀਂ ਨਿਕਲਦਾ ਅੱਜ ਹੀ ਇਹ ਬਾਹਰ ਗਿਆ ਹੈ ਤੇ ਅੱਜ ਹੀ ਮੁੰਡਿਆਂ ਨੇ ਬਾਹਰ ਆਤਾ ਸਾਥੋਂ ਪੈਸੇ ਲੈ ਲਾ ਤੇ ਤੂੰ ਨਸ਼ਾ ਕਰ। ਤੁਸੀਂ ਕੀ ਕਾਰਵਾਈ ਚਾਹੁੰਦੇ ਜੀ? ਅਸੀਂ ਕਾਰਵਾਈ ਚਾਹੁੰਦੇ ਇਹਦਾ ਕੋਈ ਮੁੱਲ ਪਵੇ ਬੰਨ ਪਵੇ ਇਹਦਾ ਜੀ ਪਿੰਡ ਦਾ ਨਸ਼ਾ ਬੰਦ ਹੋਣਾ ਚਾਹੀਦਾ ਜੇ ਬੰਦ ਨਾ ਹੋਇਆ ਮੈਂ ਭਾਵੇਂ ਆਪਦੇ ਪੁੱਤ ਦੀ ਲਾਸ਼ 5 ਦਿਨ ਰੱਖਾਂ ਉੱਥੇ ਚੌਂਕ 'ਚ ਰਵੇ ਤੇ ਮੈਂ ਸਰਕਾਰ ਨਹੀਂ ਕਰਨ ਦੇਣਾ ਜੇ ਕੋਈ ਕਾਰਵਾਈ ਨਾ ਹੋਈ ਤੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਜਿੱਦਾਂ ਵੀ ਬਿਆਨ ਲਿਖਾਣਗੇ ਉਦਾਂ ਹੀ ਕਾਰਵਾਈ ਕੀਤੀ ਜਾਊਗੀ। ਕੀ ਸਰ ਕੋਈ ਨਸ਼ੇ ਦੇ ਟੀਕੇ ਤੁਹਾਨੂੰ ਲੱਗਾ ਕਿ ਹਾਂ ਵੀ ਇਹ ਤਾਂ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗ ਸਕਦਾ ਕਿ ਇਹਨੇ ਨਸ਼ਾ ਕੀਤਾ ਜਾਂ ਨਹੀਂ ਕੀਤਾ। ਕਿ ਸਰ ਜਿਹੜੇ ਘਰ ਦੇ ਨੇ ਕਹਿ ਰਹੇ ਨੇ ਕਿ ਅਸੀਂ ਜਿਹੜੇ ਮੁੰਡਿਆਂ ਦੇ ਨਾ ਪਾਉਣ ਫੁੱਲ ਨਸ਼ਾ ਵਿਕਦਾ ਹੈ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜਿਹੜਾ ਵੀ ਨਸ਼ਾ ਵੇਚਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਸੋ ਇਸੀ ਅੱਜ ਦੀਆਂ ਖਾਸ ਖਬਰਾਂ। ਹੋਰ ਪ੍ਰੋਗਰਾਮ ਤੇ ਤਾਜ਼ੀਆਂ ਖਬਰਾਂ ਵੇਖਣ ਦੇ ਲਈ ਜੁੜੇ ਰਹੋ ਇੰਡੋਸ ਟੀਵੀ ਦੇ ਨਾਲ। ਧੰਨਵਾਦ।